I will never forget the night I was in Hanoi, Vietnam, as if negotiating with the North Koreans on nuclear weapons was not enough. India and Pakistan started threatening each other in connection with a decade-long dispute over the northern border region of Kashmir. ਜਦੋਂ ਪੁਲਵਾਮਾ ਦਾ ਅਟੈਕ ਹੁੰਦਾ ਹੈ, ਇੰਡੀਆ ਸਰਜੀਕਲ ਸਟ੍ਰਾਈਕ ਦੇ ਥੱਲੇ ਜਿਹੜਾ ਉਹ ਬਾਲਾਕੋਟ ਤੇ ਅਟੈਕ ਕਰਦਾ ਹੈ, ਔਰ ਫਿਰ ਉਹ ਕਹਿੰਦਾ ਇਨ ਹਨੋਈ ਆਈ ਵਾਜ਼ ਅਵੇਕਨ ਟੂ ਸਪੀਕ ਵਿਦ ਮਾਈ ਇੰਡੀਅਨ ਕਾਊਂਟਰਪਾਰਟ। ਸੁਸ਼ਮਾ ਸਵਰਾਜ ਨੇ ਮੈਨੂੰ ਕਿਹਾ ਕਿ ਜੇ ਅਸੀਂ ਆਹ ਬਾਲਾਕੋਟ 'ਚ ਕੰਮ ਕੀਤਾ ਤੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਆਪਣੇ ਨਿਊਕਲੀਅਰ ਹਥਿਆਰ ਉਹਨਾਂ ਨੇ ਕੱਢ ਲੈਣ ਔਰ ਉਹ ਅਟੈਕ ਕਰਨ ਵਾਲੇ ਨੇ। ਉਹਨੇ ਕਿਹਾ ਜੀ ਅਸੀਂ ਰਾਤ ਜਾਗਦੇ ਰਹੇ, ਇੱਧਰ ਇਸਲਾਮਾਬਾਦ ਦੇ ਵਿੱਚ ਵੀ ਸਾਡੀ ਅਮਰੀਕਨ ਐਮਬੈਸੀ ਟੀਮ, ਉਧਰ ਦਿੱਲੀ ਵਿੱਚ ਵੀ ਅਸੀਂ ਦੋਨਾਂ ਮੁਲਕਾਂ ਨੂੰ ਕਨਵਿੰਸ ਕਰਾਉਣ 'ਤੇ ਰਹੇ ਕਿ ਭਾਈ ਇਹ ਨਹੀਂ ਕੋਈ ਨਿਊਕਲੀਅਰ ਕਰ ਰਿਹਾ, ਔਰ ਇਸ ਤਰ੍ਹਾਂ ਅਸੀਂ ਇਹ ਜਿਹੜਾ ਨਿਊਕਲੀਅਰ ਕੈਟਾਸਟ੍ਰੋਫੀ ਸੀ ਉਸ ਨੂੰ ਰੋਕਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਵਿੱਚ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਇੱਕ ਹਾਲ ਹੀ ਵਿੱਚ ਕਿਤਾਬ ਲਿਖੀ ਹੈ। ਇਸ ਕਿਤਾਬ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ 2019 ਵਿੱਚ ਬਾਲਾਕੋਟ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੋਵੇਂ ਨਿਊਕਲੀਅਰ ਜੰਗ ਦੇ ਬਹੁਤ ਕਰੀਬ ਸਨ, ਸੋ ਜਿਸ ਨੂੰ ਉਹਨਾਂ ਨੇ ਆਪਣੇ ਯਤਨਾਂ ਨਾਲ ਠੱਲ ਪਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਦਲਜੀਤ ਸਿੰਘ ਹੋਰਾਂ ਨੇ ਲਾਈਵ ਚੈਟ ਤੇ ਲਿਖਿਆ, ਹੋਰ ਵੀ ਸਾਡੇ ਬਹੁਤ ਸਾਰੇ ਵੀਰ ਭੈਣਾਂ ਜੁੜੇ ਨੇ ਕਿ ਮੈਲਬਰਨ ਦੇ ਵਿੱਚ ਬੜਾ ਜ਼ਬਰਦਸਤ ਪ੍ਰੋਟੈਸਟ ਆਲਰੇਡੀ ਖਤਮ ਹੋਇਆ ਔਰ ਉਹਨਾਂ ਨੇ ਕਿਹਾ ਵੀ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਲ ਹੋਈਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਦਲਜੀਤ ਸਿੰਘ ਜੀ। ਅਸੀਂ ਤਾਂ ਆਲਰੇਡੀ ਮੈਂਸ਼ਨ ਕੀਤਾ ਸੀ ਕਿ ਭਾਈ ਅਜੇ ਜਥਾ ਸ਼ੁਰੂ ਹੋਇਆ ਇਕੱਠਾ ਹੋਣਾ, ਔਰ ਸਾਨੂੰ ਖੁਸ਼ੀ ਹੈ ਕਿ ਮੈਲਬਰਨ ਦੀਆਂ ਸੰਗਤਾਂ ਨੇ ਬਿਲਕੁਲ ਬੈਫਿਟਿੰਗ ਮੈਸੇਜ ਦਿੱਤਾ ਇੰਡੀਅਨ ਸਿਸਟਮ ਨੂੰ। ਔਰ 29 ਜਨਵਰੀ ਦੀ ਖਾਲਿਸਤਾਨ ਰੈਫਰੈਂਡਮ ਕੈਂਪੇਨ ਦੇ ਵਿੱਚ ਵੀ ਜਿਹੜੀ ਹੁਣ ਲਾਸਟ ਮਿੰਟਸ ਦੇ ਉੱਤੇ, ਲਾਸਟ ਡੇਜ਼ ਦੇ ਉੱਤੇ ਹੀ ਹੈ, ਵੱਧ ਚੜ੍ਹ ਕੇ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੇ। ਦੇਖੋ, ਮੈਂ ਅੱਜ ਹੀ ਜਿਹੜਾ ਪ੍ਰੋਗਰਾਮ ਟੋਰਾਂਟੋ ਤੋਂ ਅੱਜ ਦੀ ਆਵਾਜ਼ ਹੁੰਦਾ ਹੈ, ਥੋੜ੍ਹੀ ਦੇਰ ਪਹਿਲਾਂ ਹੀ ਉਸ ਦੇ ਉੱਤੇ ਗੱਲ ਵੀ ਕੀਤੀ। ਮੈਂ ਕਿਹਾ ਕਿ ਵੀ ਜਦੋਂ 1998 ਦੇ ਵਿੱਚ ਇੰਡੀਆ ਨੇ ਵਾਜਪਾਈ ਸਰਕਾਰ ਦੇ ਵੇਲੇ 5 ਨਿਊਕਲੀਅਰ ਧਮਾਕੇ ਕੀਤੇ ਔਰ ਪੰਜਾਬ ਦੇ ਪਛਵਾੜੇ 'ਚ, ਪੋਖਰਾਨ 'ਚ, ਔਰ ਲਗਭਗ 2 ਹਫ਼ਤੇ ਬਾਅਦ ਪਾਕਿਸਤਾਨ ਨੇ ਫਿਰ ਜਵਾਬੀ ਕਾਰਵਾਈ ਕਰਦਿਆਂ ਸ਼ਗਾਈ ਉਹਨਾਂ ਦਾ ਬਲੂਚਿਸਤਾਨ ਦੇ ਵਿੱਚ 6 ਧਮਾਕੇ ਕੀਤੇ ਔਰ ਦੋਨੋਂ ਹੀ ਨਿਊਕਲੀਅਰ ਪਾਵਰਸ ਬਣ ਗਏ। ਹਾਲਾਂਕਿ ਨਿਊਕਲੀਅਰ ਪਾਵਰਸ ਤਾਂ ਪਹਿਲਾਂ ਹੀ ਸੀਗੇ, ਇੰਡੀਆ ਤਾਂ ਨੋ ਨਹੀਂ ਸੀ 74 'ਚ ਕੀਤਾ ਸੀ, ਲੇਕਿਨ ਪਾਕਿਸਤਾਨ ਐਜ਼ ਏ ਇਕੁਅਲਾਈਜ਼ਰ ਹੋ ਗਿਆ, ਨਿਊਕਲੀਅਰ ਪਾਵਰ ਬਣ ਗਿਆ। ਉਦੋਂ ਅਸੀਂ ਵਾਸ਼ਿੰਗਟਨ DC ਦੇ ਵਿੱਚ ਇਸ ਖਤਰੇ ਨੂੰ ਵੀ, ਔਰ ਇੱਕ ਪਾਸੇ ਬੇਸ਼ੱਕ ਭਾਰਤ ਦੇ ਵਿੱਚ ਵੀ ਡਾਂਸ ਹੋ ਰਹੇ ਸੀ, ਨੱਚਿਆ ਜਾ ਰਿਹਾ ਸੀ ਕਿ ਜਿਵੇਂ ਨਿਊਕਲੀਅਰ ਹੋਣਾ, ਔਰ ਇਹ ਬਾਹਰਲੇ ਜਿਹੜੇ ਸਿਆਣੇ ਲੋਕ ਕਹਿੰਦੇ ਸੀ ਵੀ ਇਹਨਾਂ ਨੂੰ ਇਹ ਤਬਾਹੀ ਦਾ ਪਤਾ ਨਹੀਂ ਹੈ ਵੀ ਨਾਗਾਸਾਕੀ, ਹੀਰੋਸ਼ੀਮਾ 'ਚ ਕੀ ਹੋਇਆ, ਡਾਂਸਿੰਗ ਫॉर द ਨਿਊਕਲੀਅਰ ਬੰਬਸ, ਆਪਣੀ ਤਬਾਹੀ ਦੇ ਸਮਾਨ ਲਈ। ਔਰ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਜਿਹੜਾ ਦੋਨੋਂ ਹੀ ਮੁਲਕ ਜਿਸ ਹਾਲਤ ਵੱਲ ਵੱਧ ਰਹੇ ਨੇ, ਜਿਸ ਕਿਸਮ ਦਾ ਜੇ 47 ਤੋਂ ਬਾਅਦ ਦਾ ਇਤਿਹਾਸ ਦੇਖੋ, ਤੇ ਇਹ ਜਦੋਂ ਵੀ ਹੁਣ ਫਿਊਚਰ ਦੀ ਕੋਈ ਵੀ ਵਾਰ ਹੋਏਗੀ ਉਹ ਰਵਾਇਤੀ ਹਥਿਆਰਾਂ ਤੱਕ ਨਹੀਂ ਹੋਏਗੀ, ਉਸ ਦੇ ਵਿੱਚ ਨਿਊਕਲੀਅਰ ਫਾਈਨਲ ਆਪਸ਼ਨ ਪਾਕਿਸਤਾਨ ਲਈ, ਖਾਸ ਤੌਰ 'ਤੇ ਆਪਣੀ ਸਰਵਾਈਵਲ ਲਈ। ਔਰ ਇਹਦਾ ਮਤਲਬ ਹੋਏਗਾ ਕਿ ਸਿੱਖ ਸਿਵਲਾਈਜੇਸ਼ਨ ਦੀ, ਸਿੱਖ ਪੰਜਾਬ ਦੀ ਮੁਕੰਮਲ ਤਬਾਹੀ, ਕਿਉਂਕਿ ਅਸੀਂ ਤਾਂ ਸੈਂਡਵਿਚ ਹਾਂ ਦੋਨਾਂ ਦੇ। ਇੱਧਰ ਵੀ ਸਾਡਾ ਪੰਜਾਬ ਦੇ ਲੋਕ ਸਫ਼ਰ, ਸਾਡਾ ਇਤਿਹਾਸਕ ਸਾਰਾ ਵਿਰਸਾ, ਇੱਧਰਲਾ ਵੀ ਇੰਡੀਅਨ ਆਕੂਪਾਈਡ ਪੰਜਾਬ ਦੇ ਵਿੱਚ ਵੀ ਸਾਡਾ, ਔਰ ਬਾਕੀ ਮੁਲਕਾਂ ਦਾ ਉਹਨਾਂ ਦਾ ਕਿਹਨਾਂ ਲੋਕਾਂ ਦਾ ਕੀ ਬਣੇਗਾ ਜੇ ਇਹਨੂੰ ਇੱਕ ਪਾਸੇ ਰੱਖ ਕੇ ਵੀ ਦੇਖੀਏ ਕਿ ਭਾਈ ਇਹ ਕਿਸੇ ਵੀ ਪਾਸੇ ਹੋਏ, ਜਿਹਨੂੰ ਉਹ ਪੰਜਾਬੀ ਦਾ ਇੱਕ ਸ਼ੇਅਰ ਇਸ ਹਾਲਤ ਨੂੰ ਬਿਆਨਦਾ ਹੈ ਕਿ ਵੀ ਖਰਬੂਜ਼ਾ ਛੁਰੀ ਤੇ ਹੋਏ ਜਾਂ ਛੁਰੀ ਖਰਬੂਜ਼ੇ ਤੇ, ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ ਹੈ, ਕਿਸੇ ਪਾਸਿਓਂ ਹੋਏ ਕੌਣ ਹੋਏ, ਅਸੀਂ ਸਾਡੀ ਮੁਕੰਮਲ ਤਬਾਹੀ। ਔਰ ਉਦੋਂ ਤੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੇ ਕਨਸੈਪਟ ਨੂੰ ਕਿ ਭਾਈ ਇਹਨਾਂ ਦੀ 1000 ਸਾਲ ਦੀ ਸਾਈਕੋ ਹਿਸਟਰੀ ਹੈ ਦੋਨੋਂ ਮੁਲਕ ਵਾਲਿਆਂ ਦੀ, ਇਹਨਾਂ ਨੇ ਪੀਸ ਨਾਲ ਨਹੀਂ ਰਹਿਣਾ। ਅਖੰਡ ਭਾਰਤ ਵਾਲਿਆਂ ਨੇ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਨਾ। ਉੱਥੇ ਜਿਹੜਾ ਐਲੀਮੈਂਟ ਹੈ ਉਹਨਾਂ ਦੇ
ਆਪਣੇ ਨਿਸ਼ਾਨੇ ਨੇ। तो सिख कौम जिन्हों असी पहला ही कहा कि चमेली दे फुल वांग और चाइना पहला ही न्यूक्लीयर पावर है, तो चाइना इंडिया हॉस्टिलिटी भी असी देख रहे हैं किधर नूं जा रही है। असी डिस्कस करांगे कि लद्दाख का जिहड़ा IG लैवल दी रिसर्च पेपर दस रहा भी लद्दाख के किन्ने पॉइंट्स के उत्ते चाइना ऑलरेडी काबज़ है, जिथे इन्हां नूं जिहड़ी है वो गश्त करन दी आग्या नहीं कि भाई इक्को एक हल है कि बफर स्टेट खालिस्तान इन्हां तिन्नां दे विचाले न्यूक्लीयर पावर चाइना इंडिया पाकिस्तान दे होए। हालां अपनिਆਂ 'ਚ बहुत सारे जिन्हां नूं परौंठे और दूजियां तो बिना शायद उन्हां दा 70-80% तो ਉਹੀ ਨੇ जिन्हां दी दुनिया ਉਹਦੇ ਦੁਆਲੇ ही घूमदी है। ਉਹ ਭਾਈ दत्त सिंह ਦੇ ਕਹਿਣ ਵਾਂਗੂ कुछ अन्न दे कुछ धन दे उस लैवल ते। और कदे भी मैं इस गल नूं एडमिट करना चाਹੁੰਦਾ हालां इस खतरे नूं ईवन सर सिमरनजीत सिंह मान ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਉਹ ਹਮੇਸ਼ਾ ਇਸ ਦੇ ਉੱਤੇ ਲਾਈਨ ਲੈਂਦੇ ਰਹੇ। ਪਰ ਬਾਈ ਐਂਡ ਲਾਰਜ ਕਿਸੇ ਨੂੰ ਬਹੁਤਾ ਇਹ ਨਹੀਂ ਲੱਗਦਾ ਕਿ ਜੀ ਇਹ ਠੀਕ ਹੈ ਹੋਏਗਾ। ਇਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਭਾਈ ਇਹਨਾਂ ਮੁਲਕਾਂ ਜਦੋਂ ਅਸੀਂ ਯੂਰਪ ਜਾਂ ਦੂਜਿਆਂ ਦੇ ਇਹਨਾਂ ਦੇ ਤਾਂ ਕੁਛ 100 ਮੀਲ ਦੇ ਉੱਤੇ ਵੀ ਜੇ ਨਿਊਕਲੀਅਰ ਵੇਸਟ ਡੰਪ ਕੀਤਾ ਜਾਏ ਤਾਂ ਉਹ ਪ੍ਰੋਟੈਸਟ ਨਿਕਲਦੇ ਨੇ ਕਿ ਭਾਈ ਨਹੀਂ ਇਹ ਸਾਡੀ ਜਿਹੜੀ ਹੈ और उत्थे की चल रहा है की नहीं वो पता नहीं। इस किस्म का ब्राह्मणवाद का पता नहीं हर चीज़ किस्मत नाल ही जोड़ी हुई है। हुण मैं जिहड़ी कहानी बयानन लगा और कोई मेरी कहानी नहीं है, अज सारे मीडिया दे विच इंटरनेशनल मीडिया च भी चर्चा है। माइक जिहड़े पोंपियो ये सैकटरी ऑफ स्टेट जिन्होंने फॉरेन मिनिस्टर कहंदे ने, डिफेंस मिनिस्टर नहीं कहंदे जिवें साडे भी जिहड़े ने उन्हां दे थल्ले कईयां ने उस दे थल्ले लिखिया। हुण माइक पोंपियो ने ये सैकटरी ऑफ स्टेट सी ट्रंप एडमिनिस्ट्रेशन और असी फरवरी तो डिटेल च गल करांगे। और जिन्हों असी कल जदों असी ये सैगमेंट किया कि दिग्विजय सिंह ने कहा कि बई इन्हां ने तो ये सारा बालाकोट और दूजे का कदे कोई सबूत ही नहीं दिता कि बई ये एवें ही वो फालसुट दे उत्ते खड़ा है। लेकिन इन्हां दी ये दिलवदी बालाकोट दे उत्ते जाके ईवन अटैक करन दी इन्हें किवें दोनों मुल्कां नूं इंडिया पाकिस्तान नूं न्यूक्लीयर टकराव दे कगार ते खड़ा लिया के कर दिता सी। ये गल कोई होर नहीं कह रहा, ये माइक पोंपियो कह रहा है। उन्हें किताब लिखी है नैवर गिव एन इंच फाइटिंग फॉर द अमेरिका। और इस किताब की अज जिहड़ी स्टोरी इहदे नाल संबंधित है उहदे अपने लफ्ज़ां 'च उन्हें कहा कि बई आई विल नैवर फॉरगेट द नाइट आई वॉज इन हनोई वियतनाम एज इफ नेगोशिएटिंग विद द नॉर्थ कोरियंस ऑन न्यूक्लियर वेपन्स वॉज नॉट इनफ इंडिया एंड पाकिस्तान स्टार्टेड थ्रेटनिंग ईच अदर इन कनैक्शन विद ए डेकेड लॉन्ग डिस्प्यूट ओवर द नॉर्दर्न बॉर्डर रीजन ऑफ कश्मीर। वो कहता मैं हनोई वियतनाम दे विच सी, नॉर्थ कोरिया दी राजधानी, क्योंकि ट्रंप बड़ा क्लोजनेस दिखा रहा सी उहदे नाल नॉर्थ कोरिया के डिकटेटर नाल कि जी न्यूक्लीयर कोई ना, क्योंकि नॉर्थ कोरिया वाले दाग दिंदे ने कोई ना कोई न्यूक्लीयर इंटरकंटीनेंटल मिसाइल फलाना। उन्हें कहा जी असी तो उत्थे कर रहे सी ते वो एक करेला दूजा निम चढ़िया, कहंदा भी अद्धी रात जिहड़ा मुसीबत पई कि भी इंडिया और पाकिस्तान तो न्यूक्लीयर के नेड़े पहुँच गए हैं। और उन्हें फिर बयान किया कि भी ये उन्होंने जिहड़ी है द ट्रूथ इज़ आई डोंट नो प्रिसाइजली द आंसर इधर आई जस्ट नो इट वॉज क्लोज। हुण होया कि ये अपने कहने के मुताबिक कि भी जदों पुलवामा का अटैक हुंदा है इंडिया सर्जिकल स्ट्राइक के थल्ले जिहड़ा वो बालाकोट ते अटैक करदा है। और फिर वो कहंदा इन हनोई आई वॉज अवेकन टू स्पीक विद माई इंडियन काउंटर पार्ट कि मैनू हनोई दे विच सुत्ते नूं जगाया गया कि इंडिया की फॉरेन मिनिस्टर सुषमा स्वराज उस वेले सी, बाद मर गई 3-4 महीने बाद इस तो जिहड़ी है उहदे नाल गल करो। ही बिलीव्ड द पाकिस्तानी हैड उन्होंने वैसे ये नहीं पता सुषमा स्वराज बंदा सी कि जनानी सी, हालांकि उसकी आवाज़ बंदियां वर्गी सी सुषमा स्वराज की। सो फोन तो उन्होंने यही लगा होना भी बंदा है, उन्हें चेक नहीं किया वैसे ही क्या उन्होंने शी नहीं किया। ही बिलीव्ड द पाकिस्तानीज हैड बिगन टू प्रिपेयर देयर न्यूक्लीयर वैपन्स फॉर ए स्ट्राइक। सुषमा स्वराज ने मैनू कहा कि जी असी आ बालाकोट च काम किया तो पाकिस्तान वाले जड़े ने वो अपने न्यूक्लीयर हथियार उन्होंने कढ़ लैन और वो अटैक करने वाले ने। एंड इंडिया ही इनफॉर्म्ड मी was contemplating its own escalation
I asked him to do nothing and give us a minute to sort things. ਉਹਨੇ ਕਿਹਾ ਜੀ ਉਹ ਕਿਉਂਕਿ ਤਿਆਰੀ ਕਰ ਰਹੇ ਨੇ ਨਿਊਕਲੀਅਰ ਕਰਨ ਦੀ, ਔਰ ਅਸੀਂ ਵੀ ਜਿਹੜੀ ਹੈ ਕਾਊਂਟਰ ਤਿਆਰੀ ਕਰ ਰਹੇ ਹਾਂ ਵੀ ਅਸੀਂ ਵੀ ਕਾਊਂਟਰ। ਉਹ ਕਹਿੰਦੇ ਮੈਂ ਉਹਨੂੰ ਕਿਹਾ ਵੀ ਰੁਕ ਜਾ ਅਜੇ, ਮਤਲਬ ਮੈਨੂੰ ਕਰ ਲੈਣ ਦੇ। ਮੈਂ ਕਹਿੰਦੇ ਕਿ ਵੀ ਐਂਬੈਸਡਰ ਦੇ ਨਾਲ ਜਿਹੜਾ NSA ਦਾ ਜੌਨ ਬੋਲਟਨ ਸੀ ਅਮਰੀਕਾ 'ਚ, ਜਿਹੜਾ ਉਹਦੇ ਨਾਲ ਗੱਲ ਕੀਤੀ, ਜਿਹੜੇ ਉਹਨੇ ਅਸੀਂ ਟਾਈਨੀ ਸਿਕਿਉਰ ਫੈਸਿਲਿਟੀ ਦੇ ਉੱਤੇ ਸੀ ਹੋਟਲ ਦੇ ਵਿੱਚ, ਅਤੇ ਮੈਂ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਲ ਸੰਪਰਕ ਕੀਤਾ, ਜਿਹਨੂੰ ਨਾਲ ਮੈਂ ਪਹਿਲਾਂ ਵੀ ਸੰਪਰਕ ਕਰਦਾ ਰਿਹਾ, ਔਰ ਮੈਂ ਉਹਨੂੰ ਦੱਸਿਆ ਵੀ ਇੰਡੀਅਨਸ ਕੀ ਕਰ ਰਹੇ ਨੇ, ਔਰ ਮਤਲਬ ਇੰਡੀਅਨਸ ਦਾ ਕੀ। ਆਈ ਟੋਲਡ ਹਿਮ ਵਾਟ ਦ ਇੰਡੀਅਨਸ ਹੈਡ ਟੋਲਡ ਮੀ, ਹੀ ਸੈਡ ਇਟ ਵਾਜ਼ ਨਾਟ ਟਰੂ। ਪਰ ਉਹਨੇ ਇਹ ਕਿਹਾ ਕਿ ਐਜ਼ ਵਨ ਮਾਈਟ ਐਕਸਪੈਕਟ ਹੀ ਬਿਲੀਵਡ ਦ ਇੰਡੀਅਨਸ ਵਰ ਪ੍ਰੀਪੇਅਰਿੰਗ ਦੇਅਰ ਨਿਊਕਲੀਅਰ ਵੈਪਨਸ ਫਾਰ ਡਿਪਲੋਇਮੈਂਟ। ਉਹਨੇ ਬਾਜਵਾ ਨੇ ਕਿਹਾ ਵੀ ਅਸੀਂ ਤਾਂ ਅਜੇ ਨਹੀਂ, ਪਰ ਇੰਡੀਅਨਸ ਨੇ ਨਿਊਕਲੀਅਰ ਕਰ ਲਿਆ ਔਰ ਸਾਨੂੰ ਵੀ ਇਹ ਕਰਨਾ ਪਏਗਾ। ਇਟ ਟੁਕ ਅਸ ਅ ਫਿਊ ਆਵਰਸ and remarkably good work by our team on the ground in New Delhi and Islamabad to convince each side that the other was not preparing for nuclear war. ਉਹਨੇ ਕਿਹਾ ਜੀ ਅਸੀਂ ਰਾਤ ਜਾਗਦੇ ਰਹੇ, ਇੱਧਰ ਇਸਲਾਮਾਬਾਦ ਦੇ ਵਿੱਚ ਵੀ ਸਾਡੀ ਅਮਰੀਕਨ ਐਮਬੈਸੀ ਟੀਮ, ਉਧਰ ਦਿੱਲੀ ਵਿੱਚ ਵੀ ਅਸੀਂ ਦੋਨਾਂ ਮੁਲਕਾਂ ਨੂੰ ਕਨਵਿੰਸ ਕਰਾਉਣ 'ਤੇ ਰਹੇ ਕਿ ਭਾਈ ਇਹ ਨਹੀਂ ਕੋਈ ਨਿਊਕਲੀਅਰ ਕਰ ਰਿਹਾ, ਔਰ ਇਸ ਤਰ੍ਹਾਂ ਅਸੀਂ ਇਹ ਜਿਹੜਾ ਨਿਊਕਲੀਅਰ ਕੈਟਾਸਟ੍ਰੋਫੀ ਸੀ ਉਸ ਨੂੰ ਰੋਕਿਆ। ਹੁਣ ਇਹ ਗੱਲ ਕੋਈ ਗੈਰ ਜ਼ਿੰਮੇਵਾਰ ਬੰਦਾ ਨਹੀਂ ਕਹਿ ਰਿਹਾ, ਜਿਹੜਾ ਖੁਦ, ਔਰ 2019 ਨੂੰ ਕੋਈ ਸੈਂਚਰੀਜ਼ ਨਹੀਂ ਬੀਤੀਆਂ, ਆਲਮੋਸਟ 3 ਸਾਲ ਪਹਿਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਲੈਵਲ ਦੇ ਉੱਤੇ ਗੱਲ ਪਹੁੰਚ ਗਈ ਸੀ। ਹੁਣ ਇਹਦੇ ਚੋਂ ਜਿਹੜੇ 2 ਕਨਕਲੂਜਨ ਬੜੇ ਅਸੀਂ ਸੌਖੇ ਕੱਢ ਸਕਦੇ ਹਾਂ ਕਿ ਇੰਡੀਆ ਨੇ ਇਹ ਖੁਦ ਇਸ ਕਿਸਮ ਦੀ ਸ਼ਰਾਰਤ ਕੀਤੀ, ਦਿਲਵਦੀ ਤਾਂ ਉਹਨਾਂ ਨੇ ਕੀਤੀ, ਉਹਦਾ ਅੰਜਾਮ ਕੀ ਹੋਣਾ ਸੀ ਫਿਰ ਇਹ ਹੈ ਕਿ ਵੀ ਉਹ ਜਿਹੜਾ ਘਬਰਾਏ ਵੀ, ਡਰੇ ਵੀ, ਮਿੰਨਤਾਂ ਫਿਰ ਅਮਰੀਕਾ ਦੀਆਂ ਹੀ ਕੀਤੀਆਂ ਜਦੋਂ, ਅਦਰਵਾਈਜ਼ ਨਾ ਹਮਾਰੀ ਆਜ਼ਾਦ ਫੋਰਨ ਪਾਲਿਸੀ ਜਾਂ ਦੂਜੇ। ਇੱਕ ਤਾਂ ਇਹ ਹੈ ਕਿ ਵੀ ਤੁਸੀਂ ਜੇ ਇਸ ਕਿਸਮ ਦੀ ਕਰਤੂਤ ਕੀਤੀ ਹੈ ਫਿਰ ਖੜੇ ਹੋਵੋ। ਸੋ ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਵੀ ਇਹਨਾਂ ਦੇ ਵਿਦਨ ਮਿਨਿਸਟਰੀ ਲੈਵਲ ਦੇ ਜਿਹੜੇ ਹੌਕ, ਜਿਨ੍ਹਾਂ ਨੇ ਆਪਣਾ, ਕਿਉਂਕਿ ਇਹ ਜਿਹੜੀ ਘਬਰਾਹਟ ਸੁਸ਼ਮਾ ਸਵਰਾਜ ਦੇ ਰਾਹੀਂ ਸਾਹਮਣੇ ਆਈ, ਕਿਉਂਕਿ ਇਹਨੂੰ ਪਲਾਨ 2019 'ਚ ਮੋਦੀ ਇੰਨਾ ਅਨਪੋਪੂਲਰ ਸੀ 2014 ਦੀ ਆਪਣੀ ਕਾਰਗੁਜ਼ਾਰੀ ਕਰਕੇ ਕਿ ਡਿਫੀਟ ਸਾਹਮਣੇ ਸੀ, ਔਰ ਇਹਨੂੰ, ਔਰ ਜਦੋਂ ਅਸੀਂ ਦੂਸਰਾ ਸੈਗਮੈਂਟ ਡਿਸਕਸ ਕਰਾਂਗੇ ਕਿ ਕਿਵੇਂ ਇਹ ਜਿਹੜਾ ਪਲੈਨਿੰਗ ਵੀ ਅਜੀਤ ਡੋਵਾਲ ਨੇ ਕਰਾਈ ਕਿ ਭਾਈ ਪੁਲਵਾਮਾ ਵਾਲਾ ਵੀ ਉਹਨੇ ਦਿਗਵਿਜੇ ਨੇ ਗਲਤ ਨਹੀਂ ਕਿਹਾ ਹੈ ਕਿ ਵੀ ਕਿਵੇਂ ਤੁਸੀਂ ਇੰਨੇ ਜਵਾਨ ਦੂਜੇ ਭੇਜੇ, ਕਿਵੇਂ ਉਹ RDX ਕਿੱਥੋਂ ਆਇਆ ਜਿਹੜਾ ਵਿੱਚ ਆ ਕੇ ਵੱਜਿਆ, ਔਰ ਉਹ ਸਾਰਾ ਜਿਹੜਾ ਹੈ ਉਹਨਾਂ ਨੂੰ ਤੁਸੀਂ ਕਿਵੇਂ ਵਲਨਰੇਬਲ ਕੀਤਾ, ਫਿਰ ਤੁਸੀਂ ਸਰਜੀਕਲ ਸਟ੍ਰਾਈਕ ਕੀਤੀ, ਉਹਦੇ ਕੀ। ਲੇਕਿਨ ਇਸ ਸਾਰੇ ਦਾ ਨਤੀਜਾ ਇਹ ਸੀ ਕਿ ਉਹਨਾਂ ਨੂੰ ਇਹ ਵੀ ਇੱਕ ਪਾਸੇ ਡਰ ਵੀ ਪੈ ਗਿਆ ਕਿ ਭਾਈ ਇਹ ਹੋਣ ਲੱਗਾ ਤਾਂ ਭਾਈ ਅਸੀਂ ਤਾਂ ਇਲੈਕਸ਼ਨ ਜਿੱਤਣ ਲਈ ਕੀਤਾ, ਔਰ ਅਮਰੀਕਾ ਨੇ ਜੋ ਵੀ ਆਪਣਾ ਇਨਫਲੂਐਂਸ ਵਰਤ ਕੇ ਭਾਵੇਂ ਉਹਨੂੰ ਰੋਕਿਆ, ਲੇਕਿਨ ਉਸ 'ਚੋਂ 2019 ਦੀਆਂ ਪਾਰਲੀਮੈਂਟਰੀ ਚੋਣਾਂ ਦੀ ਜਿੱਤ ਮੋਦੀ ਨੇ ਕੱਢੀ, ਪਿਛਲੀਆਂ ਇਲੈਕਸ਼ਨਾਂ ਨਾਲੋਂ ਵੀ ਜ਼ਿਆਦਾ 2/3 ਮੈਜੋਰਟੀ ਪਾਰਲੀਮੈਂਟ ਦੇ ਵਿੱਚ ਲੈ ਕੇ। ਸੋ ਇਹ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਖਾਲਿਸਤਾਨ ਬਫਰ ਸਟੇਟ ਹੀ ਇੱਕ ਸੋਲਿਊਸ਼ਨ ਹੈ, ਇੰਡੀਆ ਪਾਕਿਸਤਾਨ ਹੁਣ ਜੇ ਉਹਨਾਂ ਦੀ ਕਾਲ ਦੇ ਦੌਰਾਨ ਹੀ ਨਾ ਮਿਲਦੀ ਜਾਂ ਉਹ ਹੀ ਜਿਹੜਾ ਆਪਸ ਦੇ ਵਿੱਚ ਜਿਹੜਾ ਉਹ ਸੰਪਰਕ ਨਾ ਕਰਾ ਪਾਉਂਦਾ ਅਮਰੀਕਾ, ਜੋ ਇਸਲਾਮਾਬਾਦ ਦਿੱਲੀ ਦੇ ਵਿੱਚ ਹੋਇਆ, ਇੱਕ ਪਾਸਾ ਵੀ ਕਿਸੇ ਪਾਸੇ ਨੂੰ ਝੁਕ ਜਾਂਦਾ ਤੇ ਫਿਰ ਉਹਦੇ 'ਚ ਕੀ ਨਿਕਲਦਾ ਹੁੰਦਾ। ਇਹਦੇ 'ਚ ਤਾਂ ਹੀਰੋਸ਼ੀਮਾ ਨਾਗਾਸਾਕੀ ਤੇ ਇੱਕ ਕਰੂਡ ਬੰਬ ਸੀ, ਇੱਥੇ ਪਾਕਿਸਤਾਨ ਦੇ ਕੋਲ ਵੀ ਔਰ ਦੂਸਰੇ ਪਾਸੇ ਵੀ। ਹੁਣ ਤਾਂ ਕੋਈ ਜਹਾਜ਼ ਚੜ੍ਹਾਉਣ ਦੀ ਲੋੜ ਨਹੀਂ ਹੈਗੀ ਬੰਬ ਸੁੱਟਣ ਲਈ। ਹੀਰੋਸ਼ੀਮਾ ਨਾਗਾਸਾਕੀ ਤਾਂ ਜਹਾਜ਼, ਹੁਣ ਤਾਂ ਮਿਸਲਸ ਨੇ, ਮਿਸਲਸ ਦੇ ਉੱਤੇ ਨਿਊਕਲੀਅਰ ਵਾਰ ਹੈਡ ਲੱਗਦੇ ਨੇ, ਔਰ ਕਿੰਨੇ ਕਿੰਨੇ ਦੋਨਾਂ ਮੁਲਕਾਂ ਦੇ ਕੋਲ ਨੇ। ਉਹਦਾ ਵੇਰਵਾ ਜਿਹੜਾ ਆਲਰੇਡੀ ਦੁਨੀਆ ਦੇ ਜਿਹੜੇ ਇਸ ਫੀਲਡ 'ਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਰਿਪੋਰਟਾਂ ਦੱਸਦੀਆਂ ਹੀ ਨੇ। ਸੋ ਅਸੀਂ ਜਦੋਂ ਇਹ ਕਹਿੰਦੇ ਹਾਂ ਵੀ ਬਫਰ ਸਟੇਟ ਖਾਲਿਸਤਾਨ ਹੀ ਸੋਲਿਊਸ਼ਨ ਹੈ ਔਰ ਨਿਊਕਲੀਅਰ ਇਹ ਥ੍ਰੈਟ ਹੀ ਨਹੀਂ ਹੈ, ਨਿਊਕਲੀਅਰ ਵਾਰ ਕਿਸੇ ਵੇਲੇ ਵੀ, ਆ ਮਿੰਟਾਂ ਦੇ ਵਿੱਚ ਇਹ ਗੱਲ ਅਸੀਂ 3 ਸਾਲ ਪਹਿਲਾਂ ਦੀ ਕਰ ਰਹੇ ਹਾਂ 2019 ਦੀ, ਜਦੋਂ ਆਲਰੇਡੀ ਜਿਹੜਾ ਔਰ ਪੋਂਪੀਓ ਦੇ ਇਹ ਲਫ਼ਜ਼ ਨੇ, ਇੰਡੀਆ ਪਾਕਿਸਤਾਨ ਕੇਮ ਕਲੋਜ਼ ਟੂ ਨਿਊਕਲੀਅਰ ਐਕਸਚੇਂਜਸ ਸੂਨ ਆਫਟਰ ਵਾਰ, ਕੇਮ ਕਲੋਜ਼ ਟੂ, ਕਿ ਭਿੜਦੇ ਰਹਿ ਗਏ। ਦੇਖੋ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।